ਖਾਲਿਸਤਾਨ ਰੈਫਰੈਂਡਮ ਦੇ ਪੀਰੀਅਡ 'ਚ ਆਸਟ੍ਰੇਲੀਆ ਦੇ ਵਿੱਚ ਹਿੰਦੂ ਤਵੀਆਂ ਨੇ ਨੌਟੰਕੀ ਕੀਤੀ, ਖੁਦ ਹੀ ਕੈਮਰੇ ਬੰਦ ਕਰਕੇ ਆਪ ਹੀ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਫਿਰ ਇਹ ਕਿਹਾ ਜੀ ਖਾਲਿਸਤਾਨੀਆਂ ਨੇ ਲਿਖਤਾ, ਪੁਲਿਸ ਨੇ ਲੱਭਿਆ ਵੀ ਉਹਨਾਂ ਦਾ ਆਪਣਾ ਹੀ ਕੰਮ ਹੈ। Hindu temple defaced with racist graffiti in Australia. स्वामी नारायण ਟੈਂਪਲ ਹੈ, ਵਾਰਡਵਸਟ ਡਰਾਈਵ ਮੈਲਬਰਨ ਈਸਟਰਨ ਸਬਰਬ ਬੋਰੋਨੀਆ ਦੇ ਵਿੱਚ। ਉਹਦੇ ਤੇ ਰੈੱਡ ਪੇਂਟ ਦੇ ਨਾਲ ਰੇਸਿਸਟ ਸਲਰ ਲਿਖੇ ਗਏ ਨੇ ਔਰ ਜ਼ਾਹਰ ਹੈ ਵੀ ਉਸ ਦੇ ਵਿੱਚ ਹਿਟਲਰ ਦੀ ਜਿਹੜੀ ਆ ਉਹ ਫੋਟੋ ਬਣਾਈ ਹੋਈ ਹੈ। ਹੁਣ ਇਹਨਾਂ ਦੀ ਹਿੰਮਤ ਨਹੀਂ ਪੈਗੀ ਕਿ ਜੀ ਇੰਡੀਅਨ ਗਵਰਨਮੈਂਟ ਜਿਹੜੀ ਆ ਨਿਓ ਨਾਜ਼ੀਜ਼ ਨੂੰ ਹੈਡ ਔਨ ਲੈ ਕੇ ਜੀ, ਕਿਉਂਕਿ ਉਹ ਤਾਂ ਖੁਦ ਉਸ ਆਈਡੀਓਲੋਜੀ ਨੂੰ ਪ੍ਰਚਾਰ ਰਹੇ ਨੇ ਜਿਹੜੀ ਨਸਲਵਾਦ ਦੇ ਉੱਤੇ ਆਧਾਰਿਤ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਦੀ ਮੀਡੀਆ ਰਿਪੋਰਟ ਅਨੁਸਾਰ ਮੈਲਬਰਨ ਦੀ ਇੱਕ ਸਵਾਮੀ ਨਾਰਾਇਣ ਮੰਦਿਰ ਦੀ ਕੰਧ ਉੱਤੇ ਹਿਟਲਰ ਦੀ ਪਿਕਚਰ ਬਣਾਈ ਗਈ ਹੈ। ਇਸ ਨਸਲਵਾਦੀ ਗ੍ਰੈਫਿਟੀ ਦੇ ਖਿਲਾਫ ਲੋਕਲ ਐਮਪੀਜ਼ ਵੱਲੋਂ ਸਖਤ ਨੋਟਿਸ ਲਿਆ ਗਿਆ ਔਰ ਨਿੰਦਿਆ ਵੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਜਿਹੜੀ ਇੱਕ ਜ਼ੋਰਦਾਰ ਲਹਿਰ ਉਹ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਹੋਏ, ਯੂਰਪ ਦੇ ਵਿੱਚ ਹੋਏ ਜਾਂ ਈਵਨ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਹੋਏ, ਕਿਉਂਕਿ ਸੈਂਟਰਲ ਏਸ਼ੀਆ ਨੂੰ ਜਾਂ ਮਿਡਲ ਈਸਟ ਨੂੰ ਡਿਸਟਰਬ ਕੀਤਾ ਗਿਆ ਹੈ ਸੀਰੀਆ 'ਚੋਂ। ਫਿਰ ਅਸੀਂ ਦੇਖਦੇ ਹਾਂ ਉਸ ਤੋਂ ਪਹਿਲਾਂ ਇਰਾਕ, ਫਿਰ ਈਵਨ ਸੁਡਾਨ, ਸੋਮਾਲੀਆ, ਜੇ ਸਾਰੇ ਤੁਸੀਂ ਦੇਖੋਗੇ ਕਿ ਜਿੱਥੇ ਕਿਤੇ ਸਿਵਲ ਵਾਰ ਸ਼ੁਰੂ ਕਰਾਈ ਗਈ, ਕਿਤੇ ਕੋਈ ਹੋਰ ਉਹਦੇ ਬਿਹਾਈਂਡ ਕੀ ਹੈ, ਇਹ ਵੱਖਰੀ ਕਹਾਣੀ ਹੈ। ਲੇਕਿਨ ਉਸ ਸਾਰੇ ਨੇ ਵੱਡੀ ਗਿਣਤੀ ਦੇ ਵਿੱਚ ਰਿਫਿਊਜੀ ਇਨਫਲਕਸ ਕੀਤਾ ਔਰ ਰਿਫਿਊਜੀਜ਼ ਕਿੱਧਰ ਨੂੰ ਜਾਣੇ ਸੀ? ਤੁਸੀਂ ਜਿੱਥੇ ਰੋਟੀ ਮਿਲੇ ਯੂਰਪ ਵੱਲ ਮੁੜੇ, ਕੋਈ ਆਸਟ੍ਰੇਲੀਆ ਵੱਲ ਮੁੜੇ, ਕੋਈ ਦੂਸਰੇ ਨੇ। ਇਸ ਵੇਲੇ ਜਿਹੜਾ ਜੇ UN ਦੀ ਰਿਫਿਊਜੀ ਏਜੰਸੀ ਵੱਲ ਦੇਖੀਏ ਤਾਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਹੈ ਔਰ ਦੂਸਰੇ। ਲੇਕਿਨ ਇਸ ਸਾਰੇ 'ਚੋਂ ਕਿਉਂਕਿ ਜਿਨ੍ਹਾਂ ਮੁਲਕਾਂ ਵੱਲ ਵੀ ਜਿਹੜਾ ਉਹ ਰਿਫਿਊਜੀਆਂ ਦਾ ਜਾਣਾ ਹੋਇਆ ਜਾਂ ਲੀਗਲ ਵੀ ਜਿਹੜੇ ਲੋਕ ਜਾ ਰਹੇ ਨੇ, ਉਹਦੇ ਥੱਲੇ ਜਿਹੜੇ ਵਾਈਟ ਸੁਪਰੈਮਿਸਟ ਲੌਬੀ ਹੈ, ਉਹ ਅਮਰੀਕਾ 'ਚ ਹੋਏ, ਕੈਨੇਡਾ 'ਚ ਹੋਏ ਜਾਂ ਯੂਰਪ 'ਚ ਹੋਏ ਜਾਂ ਆਸਟ੍ਰੇਲੀਆ 'ਚ ਹੋਏ, ਉਹ ਬਹੁਤ ਅਪਸੈਟ ਨੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਡੇ ਹੱਕਾਂ 'ਤੇ ਛਾਪ ਹੈ, ਸਾਡੀਆਂ ਨੌਕਰੀਆਂ ਜਾ ਰਹੀਆਂ ਨੇ, ਸਾਡੇ ਪਛਾਣ, ਇਹ ਸਾਡੇ ਮੁਲਕਾਂ 'ਚੋਂ ਵੰਸਵਨੀਆਂ ਸ਼ਕਲਾਂ ਵਾਲੇ ਜਿਹੜੇ ਨੇ ਉਹ ਆ ਰਹੇ ਨੇ। ਸੋ ਨਤੀਜੇ ਦੇ ਤੌਰ 'ਤੇ ਜਦੋਂ ਅਸੀਂ ਜਿਹਦੇ ਲਈ ਇੱਕ ਜ਼ਮਾਨੇ 'ਚ ਲਫ਼ਜ਼ ਜ਼ੀਨੋਫੋਬੀਆ ਕਹਿੰਦੇ ਸੀ, ਕਿਸੇ ਵੀ ਬਾਹਰਲੇ ਲਈ ਜਿਹਦੇ ਤੋਂ ਤੁਸੀਂ ਅਗਿਆਤ ਤੋਂ ਇੱਕ ਨਫ਼ਰਤ ਹੋਣਾ, ਹੌਲੀ ਅਸੀਂ ਦੇਖਿਆ ਕਿ ਵੀ ਇਸਲਾਮੋਫੋਬੀਆ ਵੀ ਹੋ ਗਿਆ 9/11 ਤੋਂ ਬਾਅਦ ਜਾਂ ਈਵਨ ਆਇਤੁੱਲਾ ਖਮੀਨੀ ਦੇ ਵੇਲੇ ਵੀ। ਫਿਰ ਹੁਣ ਜਿਹੜਾ ਇੱਕ ਟ੍ਰੈਂਡ ਹੈ ਕਿ ਵੀ ਹਰ ਪਾਸੇ ਉਹੀ ਆਈਡੀਓਲੋਜੀ ਵਾਪਸ ਸਿਰ ਚੁੱਕ ਰਹੀ ਹੈ। ਜਿਹੜੇ ਇਹ ਸਮਝਦੇ ਨੇ ਕਿ ਵੀ ਇਹ ਜਿਹੜੇ ਨੇ ਵਾਈਟ ਰੇਸ, ਗੋਰੀ ਰੇਸ, ਉਹਨਾਂ ਦਾ ਹੀ ਹੱਕ ਹੈ ਇਸ ਪਲੈਨਟ ਦੇ ਉੱਤੇ ਜਾਂ ਜਿਹਨਾਂ ਮੁਲਕਾਂ 'ਚ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ, ਕਿਸੇ ਹੋਰ ਲਈ ਥਾਂ ਨਹੀਂ ਹੈ। ਔਰ ਉਹਦੇ 'ਚ ਜੇ ਅਸੀਂ ਜਦੋਂ ਹਿਟਲਰ ਜਾਂ ਨਾਜ਼ੀ ਜਾਂ ਅੱਜ ਦੇ ਜਿਹੜੇ ਇਸ ਥਾਟ ਵਾਲੇ ਨੇ ਉਹਨਾਂ ਨੂੰ ਨਿਓ ਨਾਜ਼ੀ ਕਹਿੰਦੇ ਆ, ਕਿਉਂਕਿ ਜਿਹੜੀ ਨਾਜ਼ੀ ਪਾਰਟੀ ਸੀ ਹਿਟਲਰ ਨੇ ਫਾਊਂਡ ਕੀਤੀ, ਉਸ ਦੀ ਦਾ ਆਧਾਰ ਹੀ ਜਿਹੜੀ ਆ ਉਹ ਨਸਲਵਾਦ ਸੀ। ਉਸ ਦਾ ਕਹਿਣਾ ਸੀ ਕਿ ਵੀ ਇਹ ਬਲੂ ਆਈਜ਼, ਬਲੌਂਡ ਹੇਅਰ, ਇਹ ਜਿਹੜੀ ਆਰੀਅਨ ਰੇਸ ਹੈ ਔਰ ਇਹੀ ਆਈਡੀਓਲੋਜੀ ਹਿੰਦੂਤਵਾ ਬ੍ਰਾਹਮਣਵਾਦ ਦੀ ਹੈ, ਜਿੱਥੇ ਕਿ ਬ੍ਰਾਹਮਣ ਉੱਤੇ ਟੌਪ 'ਤੇ ਬੈਠਾ ਅਤੇ ਬ੍ਰਾਹਮਣ ਦੇ ਜਿਹੜੇ ਤੁਸੀਂ ਡੈਫੀਨੇਸ਼ਨ ਦੇਖੋਗੇ ਜਾਂ ਵਰਨ ਆਸ਼ਰਮ ਦੇ ਵਿੱਚ ਉਹਨਾਂ ਦਾ ਦੇਖੋਗੇ, ਉਹੀ ਗੌਰ ਵਰਨ, ਗੋਰਾ ਰੰਗ, ਚੌੜਾ ਮੱਥਾ, ਲੰਮਾ ਕੱਦ, ਲੰਮਾ ਨੱਕ, ਉਹੀ ਜਿਹੜੇ ਆਰੀਆ ਦੇ ਜਿਹੜੇ ਲੱਛਣ ਨੇ ਹਿਟਲਰ ਨੇ ਪਲਾਨ ਕੀਤਾ। ਉਹਨੇ ਕਿਹਾ ਜੀ ਇਹ ਗੋਰੀ ਰੇਸ ਇਹ ਹੈ, ਬਾਕੀ ਇਨਫੀਰੀਅਰ ਨੇ, ਉਹ ਸਬਜੂਗੇਟ ਹੋਣੀਆਂ ਚਾਹੀਦੀਆਂ। ਹਾਲਾਂਕਿ ਹਿਟਲਰ ਕੋਈ ਮਜ਼ਹਬੀ ਬੰਦਾ ਨਹੀਂ ਸੀ, ਉਹ ਤਾਂ ਰੱਬ 'ਚ ਵੀ ਨਹੀਂ ਸੀ ਯਕੀਨ, ਐਗਨੋਸਟਿਕ ਸੀ, ਉਹ ਨਾ ਯਕੀਨ ਕਰਦਾ ਸੀ ਨਾ ਡਿਨਾਇਲ 'ਚ ਸੀ, ਲੇਕਿਨ ਰੇਸਿਸਟ ਸੀ ਕਿਉਂਕਿ ਉਹਨੂੰ ਇਹ ਸੀ ਕਿ ਵੀ ਜਿਹੜੀ ਵਾਈਟ ਰੇਸ ਹੈ ਉਹਦੇ ਕੋਲ ਹੱਕ ਹੈ ਰੂਲ ਕਰਨ ਦਾ। ਸੋ ਉਹਨੇ ਜੋ ਹਾਲਾਤ ਜੋ ਯਹੂਦੀਆਂ ਦਾ ਹਾਲ ਕੀਤਾ, ਜਿਪਸੀਆਂ ਦਾ ਕੀਤਾ, ਦੂਸਰਿਆਂ ਦਾ ਕੀਤਾ, ਉਹ ਸਾਹਮਣੇ ਹੈ ਪਾਰਟ। ਹੁਣ ਉਹੀ ਆਈਡੀਓਲੋਜੀ ਜਿਹੜੀ ਭਾਵੇਂ ਉਹ ਜ਼ੀਨੋਫੋਬੀਆ 'ਚੋਂ ਨਿਕਲ ਰਹੀ ਹੈ, ਇਸਲਾਮੋਫੋਬੀਆ 'ਚੋਂ ਨਿਕਲ ਰਹੀ ਹੈ, ਇਨਸਿਕਿਉਰਿਟੀ 'ਚੋਂ ਨਿਕਲ ਰਹੀ ਹੈ, ਉਹਨਾਂ ਨੂੰ ਨਿਓ ਨਾਜ਼ੀ ਕਿਹਾ ਜਾਂਦਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ, ਵਰਨ ਆਸ਼ਰਮ ਨਾਲ ਕੰਪੇਅਰ ਕਰਦੇ ਹਾਂ,
ਇਹਨਾਂ ਦਾ ਬੜਾ ਕਲੋਜ਼ ਅਲਾਈਅੰਸ ਹੈ ਅਮਰੀਕਾ ਦੇ ਹੁਣ ਕੂਕਲੈਕਸ ਕਲਾਨ ਤਾਂ ਇੱਥੇ ਨਹੀਂ ਹੈ, ਪਰ ਜਿਹੜੇ ਈਵਨ ਵਿਦਨ ਰਿਪਬਲਿਕਨਸ ਐਕਸਟ੍ਰੀਮ ਕੈਨੇਡਾ 'ਚ ਵੀ ਹੁਣ ਤੁਹਾਨੂੰ ਕਿਉਂ ਹਿੰਦੂ ਤਵੀ ਜਿਹੜੇ ਨੇ ਉਹ ਕੰਜ਼ਰਵੇਟਿਵ ਪਾਰਟੀ ਦੇ ਨੇੜੇ ਆਣਗੇ। ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਬਣਿਆ ਯੂਕੇ ਦੇ ਵਿੱਚ। ਇੰਗਲੈਂਡ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਨਾਲ ਇਹਨਾਂ ਦਾ ਕੀ ਰਿਸ਼ਤਾ ਹੈ ਕਿ ਬਈ ਉਹਨਾਂ ਦੇ ਇਹ ਮਦਦ ਵੀ ਕਰਦੇ ਰਹੇ ਨੇ। ਦੂਜੇ ਅਮਰੀਕਾ ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਤੋਂ ਸ਼ੁਰੂ ਹੋ ਕੇ ਇਨਸਾਈਡ ਜਿਹੜੇ ਇਹਨਾਂ ਦੇ ਥਿੰਕ ਟੈਂਕਸ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਅਲਾਇੰਸ ਹੈ। ਹੁਣ ਖੁਦ ਹਿੰਦੂਤਵਾ ਆਈਡੀਓਲੋਜੀ ਬਿਲਕੁਲ ਨਾਜ਼ੀ ਲਾਈਕ ਆਈਡੀਓਲੋਜੀ ਹੈ। ਔਰ ਈਵਨ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਗੋਰੇ ਨੇ 2 ਮਸੀਤਾਂ ਦੇ ਵਿੱਚ ਕਿਲਿੰਗਸ ਕੀਤੀਆਂ ਸੀ ਚਰਚ ਸਿਟੀਜ਼ ਦੇ ਵਿੱਚ ਜਾ ਕੇ, ਉਹਦਾ ਜਦੋਂ ਸਾਰਾ ਰਿਕਾਰਡ ਫੋਲਿਆ ਗਿਆ ਉਹ ਇੰਸਪਾਇਰ ਹੀ ਹਿੰਦੂਤਵਾ ਆਈਡੀਓਲੋਜੀ ਤੋਂ ਹੋਇਆ ਹੋਇਆ। ਸੋ ਇਹ ਕਾਮਨ ਨੇ, ਲੇਕਿਨ ਜਦੋਂ ਜਿਹਨੂੰ ਕਹਿੰਦੇ ਨੇ ਵੀ ਜਬ ਦਿਆ ਰੰਜ ਬੁੱਤੋਂ ਨੇ ਤਾਂ ਖੁਦਾ ਯਾਦ ਆਇਆ। ਹਾਲਾਂ ਅਸੀਂ ਇਸ ਹੱਕ 'ਚ ਨਹੀਂ ਹੈ ਵੀ ਕਿਸੇ ਦੀ ਵੀ ਕਿਤੇ ਬੇਹਰਮਤੀ ਹੋਏ। ਹੁਣ ਖਾਲਿਸਤਾਨ ਰੈਫਰੈਂਡਮ ਦੇ ਪੀਰੀਅਡ 'ਚ ਆਸਟ੍ਰੇਲੀਆ ਦੇ ਵਿੱਚ ਹਿੰਦੂ ਤਵੀਆਂ ਨੇ ਨੌਟੰਕੀ ਕੀਤੀ, ਖੁਦ ਹੀ ਕੈਮਰੇ ਬੰਦ ਕਰਕੇ ਆਪ ਹੀ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਫਿਰ ਇਹ ਕਿਹਾ ਜੀ ਖਾਲਿਸਤਾਨੀਆਂ ਨੇ ਲਿਖਤਾ, ਪੁਲਿਸ ਨੇ ਲੱਭਿਆ ਵੀ ਉਹਨਾਂ ਦਾ ਆਪਣਾ ਹੀ ਕੰਮ ਹੈ। ਹੁਣ ਉਹਦੇ ਚਲਦਿਆਂ ਇਹ ਨਿਓ ਨਾਜ਼ੀਆਂ ਤੱਕ ਵੀ ਇਹ ਕਿਵੇਂ ਪਹੁੰਚ ਹੋਈ। ਹੁਣ ਅੱਜ ਦੀ ਜਿਹੜੀ ਖਬਰ ਹੈ ਮੁੱਖ ਤੌਰ ਦੇ ਉੱਤੇ ਇੰਡੀਅਨ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਵੀ ਦਿੱਤੀ ਹੈ, ਔਰ ਉਹਨਾਂ ਦੇ 2 MPs ਉਹਨਾਂ ਨੇ ਕੰਡੈਮਨੇਸ਼ਨ ਦਿੱਤੀ ਹੈ ਆਸਟ੍ਰੇਲੀਆ ਦੇ ਕਿ ਹਿੰਦੂ ਟੈਂਪਲ ਡੀਫੇਸਡ ਵਿਦ ਰੇਸਿਸਟ ਗ੍ਰੈਫਿਟੀ ਇਨ ਆਸਟ੍ਰੇਲੀਆ। ਹੁਣ ਉਹਨਾਂ ਨੇ ਮੰਦਰ ਦੇ ਬਾਹਰ, ਔਰ ਇਹਨਾਂ ਦੀ ਖਬਰ ਦੇ ਮੁਤਾਬਕ ਸਵਾਮੀ ਨਾਰਾਇਣਨ ਟੈਂਪਲ ਹੈ ਵਾਰਡਵਸਟ ਡਰਾਈਵ ਮੈਲਬਰਨ ਈਸਟਰਨ ਸਬਰਬ ਬੋਰੋਨੀਆ ਦੇ ਵਿੱਚ, ਉਹਦੇ ਤੇ ਰੈੱਡ ਪੇਂਟ ਦੇ ਨਾਲ ਰੇਸਿਸਟ ਸਲਰ ਲਿਖੇ ਗਏ ਨੇ। ਔਰ ਜ਼ਾਹਰ ਹੈ ਵੀ ਉਸ ਦੇ ਵਿੱਚ ਹਿਟਲਰ ਦੀ ਜਿਹੜੀ ਆ ਉਹ ਫੋਟੋ ਬਣਾਈ ਹੋਈ ਹੈ। ਔਰ ਜੋ ਵੀ ਉਹਨਾਂ ਨੇ ਲਿਖਿਆ ਉਹਦਾ ਮਤਲਬ ਇਹ ਹੈ ਵੀ ਇੱਥੋਂ ਨਿਕਲੋ, ਬਾਹਰ ਜਾਓ ਇੱਥੋਂ। ਔਰ ਇਹ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਫਿਰ ਇਹ ਵੀ ਆਇਆ ਕਿ ਕੋਈ 2 ਰੈਸਟੋਰੈਂਟ ਨੇ ਉਹਨਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ। ਅਸੀਂ ਇਸ ਘਟਨਾ ਨੂੰ ਕੰਡੈਮ ਕਰਦੇ ਹਾਂ ਕਿਉਂਕਿ ਇਹ ਔਰ ਬਿਲਕੁਲ ਠੀਕ ਕਿਹਾ ਜਿਹੜੀ ਉਹਨਾਂ ਦੇ MPs ਨੇ ਔਰ ਦੂਸਰੇ ਨੇ, ਜਿਵੇਂ ਜੈਸਨ ਵੁੱਡ MP ਹੈ, ਉਹਨੇ ਕੰਡੈਮ ਕੀਤਾ ਹੈ। ਉਹਨੇ ਕਿਹਾ ਕਿ ਵੀ ਇਹ ਰੇਸਿਸ ਗ੍ਰੈਫਿਟੀ ਅਟੈਕ ਜਿਹੜਾ ਵੈਂਡਲਾਈਜੇਸ਼ਨ ਹੈ ਇਹ ਕੰਡੈਮਨੇਬਲ ਹੈ। ਸਾਡੀ ਸੁਸਾਇਟੀ 'ਚ ਰੇਸਿਜ਼ਮ ਲਈ ਕੋਈ ਥਾਂ ਨਹੀਂ ਹੈ। ਔਰ ਇਹ ਜਿਹੜਾ ਕੋਈ ਵੀ ਇਹਨੇ ਜਜ਼ਬਾਤਾਂ ਨੂੰ ਹਰਟ ਕੀਤਾ ਹੈ। ਔਰ ਅਸੀਂ ਸਮਝਦੇ ਹਾਂ ਵੀ ਵਿਕਟੋਰੀਆ ਦੇ ਵਿੱਚ ਸਟਰੋਂਗ ਲਾਅ ਹੋਣੇ ਚਾਹੀਦੇ ਨੇ, ਸਟ੍ਰਿਕਟ ਸੈਂਟੈਂਸਸ ਹੋਣੀ ਚਾਹੀਦੀ ਹੈ ਜਿਹੜੇ ਇਸ ਕਿਸਮ ਦੀ ਗੱਲ ਕਰਦੇ ਨੇ। ਇਸੇ ਤਰ੍ਹਾਂ ਉਹਨਾਂ ਦੀ ਜਿਹੜਾ ਐਲਨ ਜੈਸਿੰਟਾ ਐਲਨ MP ਪ੍ਰੀਮੀਅਰ ਵੀ ਹੈ, ਮੈਂਬਰ ਆਫ ਬੌਂਡੀਗੋ ਈਸਟ, ਉਹਨੇ ਵੀ ਇਸ ਦੇ ਉੱਤੇ ਕੰਡੈਮਨੇਸ਼ਨ ਦਿੱਤੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇੱਕ ਕੰਡੈਮਨੇਬਲ ਐਕਟ ਹੈ। ਪਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਹੁਣ ਨਾ ਤਾਂ ਇੰਡੀਅਨ ਗਵਰਨਮੈਂਟ ਨੇ ਕੋਈ ਰੇਸਿਜ਼ਮ ਜਾਂ ਨਿਓ ਨਾਜ਼ੀ ਵਾਲਿਆਂ ਨੂੰ ਟਾਰਗੇਟ ਕੀਤਾ ਹੈ। ਪਿਛਲੇ ਪੀਰੀਅਡ 'ਚ ਹੁੰਦਾ ਰਿਹਾ ਵੀ ਤੁਸੀਂ ਆਪ ਹੀ ਲਿਖ ਕੇ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਂਦੇ ਰਹੇ ਹੋ ਔਰ ਉਹ ਤੁਸੀਂ ਦਰਵਾਜ਼ਾ ਖੋਲ੍ਹ ਦਿੱਤਾ ਉਹਨਾਂ ਦੇ ਲਈ ਨਿਓ ਨਾਜ਼ੀ। ਇਸ ਲਈ ਅਸੀਂ ਕੰਡੈਮ ਕਰਦੇ ਹਾਂ ਇਸ ਐਕਟ ਨੂੰ। ਕੋਈ ਗੁਰਦੁਆਰਾ, ਮੰਦਰ, ਮਸਜਿਦ, ਚਰਚ, ਕੋਈ ਵੀ ਜਿਹੜਾ ਧਾਰਮਿਕ ਥਾਂ ਜਾਂ ਕੋਈ ਵੀ ਧਾਰਮਿਕ ਗ੍ਰੰਥ ਜਿਹੜਾ ਹੈ ਉਸ ਦੀ ਬੇਹਰਮਤੀ ਨਹੀਂ ਹੋਣੀ ਚਾਹੀਦੀ। ਪਰ ਇਹ ਜਿਹੜਾ ਹਿੰਦੂ ਤਵੀਆਂ ਨੇ ਖੁਦ ਹੀ ਕੰਮ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਹੁਣ ਜੇ ਉਹ ਮੈਲਕਮ ਐਕਸ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਚਿਕਨਸ ਹੈਵ ਕਮ ਹੋਮ ਟੂ ਰੂਸਟ। ਹੁਣ ਇਹਨਾਂ ਦੀ ਹਿੰਮਤ ਨਹੀਂ ਪਏਗੀ ਕਿ ਜੀ ਇੰਡੀਅਨ ਗਵਰਨਮੈਂਟ ਜਿਹੜੀ ਆ ਨਿਓ ਨਾਜ਼ੀਜ਼ ਨੂੰ ਹੈਡ ਔਨ ਲੈ ਕੇ ਜੀ, ਕਿਉਂਕਿ ਉਹ ਤਾਂ ਖੁਦ ਉਸ ਆਈਡੀਓਲੋਜੀ ਨੂੰ ਪ੍ਰਚਾਰ ਰਹੇ ਨੇ ਜਿਹੜੀ ਨਸਲਵਾਦ ਦੇ ਉੱਤੇ ਆਧਾਰਿਤ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਸਰਾ ਜੀ ਸਾਡੇ ਪਹਿਲੇ ਵਿਊਅਰ ਨੇ, ਬੜੇ ਹੀ ਖਾਲਿਸਤਾਨ ਨੂੰ ਪਿਆਰ ਕਰਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਾਫੀ ਥਾਵਾਂ ਤੇ ਜਿੱਦਾਂ ਭਰੀ ਹੋਈ ਹੈ, ਕਿਉਂਕਿ ਅਸੀਂ ਰਿਕੁਐਸਟ ਕਰਾਂਗੇ। ਬੜਾ ਵਧੀਆ ਲੱਗਿਆ ਤੁਸੀਂ ਪਿਆਰ ਕਰਦੇ ਹੋ, ਕਿਉਂਕਿ ਸਾਡਾ ਪ੍ਰੋਗਰਾਮ ਹੀ ਖਾਲਿਸਤਾਨ ਦੇ ਬਿਹਾਫ ਤੇ ਜਿਹੜੀਆਂ ਵਿਚਾਰਾਂ ਜਿਹੜੀਆਂ ਹੁੰਦੀਆਂ ਨੇ, ਪਰ ਇੱਕ ਟਾਈਮ ਤੁਸੀਂ ਲਿਖ ਦਿਆ ਕਰੋ, ਵੈਰੀ ਨਾਈਸ ਹੋਏਗਾ। ਸੋ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸੋਹਣ ਮਾਲ ਜੀ ਵੀ, ਤੁਸੀਂ ਬਾਰ-ਬਾਰ ਲਿਖਦੇ ਹੋ ਤੇ ਫਿਰ ਸਪੇਸ ਨਹੀਂ ਦਿੰਦੀ ਬਾਕੀਆਂ ਨੇ ਵੀ ਆਪਣੇ ਜਿਹੜੇ ਵਿਚਾਰ ਨੇ ਤੁਹਾਡੇ ਵਾਂਗਾ ਦੇਣੇ ਹੁੰਦੇ ਨੇ। ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਔਰ ਨਿਹੰਗ ਸਿੰਘ ਜੀ ਵੀ, ਔਰ ਜਤਿੰਦਰ ਸਿੰਘ ਜੀ ਵੀ, ਔਰ ਮਨਦੀਪ ਸਿੰਘ ਕਲਸੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਮੁਹੰਮਦ ਜਾਕੂਬ ਜੀ ਕਹਿੰਦੇ ਨੇ ਬੋਲੇ ਸੋਹਣੇ ਹਾਲ, ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ ਔਰ ਖਾਲਸਾ ਫੋਰ ਖਾਲਿਸਤਾਨ, ਅਕਾਲ ਤਖਤ ਤੂੰ ਆਈ ਵਾਸ, ਖਾਲਿਸਤਾਨ ਖਾਲਿਸਤਾਨ। ਮੁਹੰਮਦ ਯਾਕੂਬ ਸਾਹਿਬ
ਪ੍ਰੋਟੈਸਟ ਵਾਲੇ ਨਾਰੇ ਲਾ ਰਹੇ ਨੇ ਕਿਉਂਕਿ ਆਉਂਦੇ ਰਹੇ ਨੇ ਪੁਰਾਣੇ ਖਾਲਿਸਤਾਨੀ ਨੇ। बिल्कुल सुखजीवन बच्चू जी भी और इस तरह हरमन पन्नू जी भी, सतनाम औजला जी भी, फिर इसी तरह श्याम बदार जी भी और इसी तरह अमरजीत सिंह सैनी जी भी, गुरविंदर मान जी भी और फिर इसी तरह खान बनारस जी भी, सरदार साहब जी भी और नरिंदर सिंह जी भी विल गेट खालिस्तान टुडे और टुमारो और हरिंदर बल जी भी ये भी कहते हैं कि वाहिगुरू ਤੁਹਾਨੂੰ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ਣ ਅਤੇ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਜਾਗਰੂਕ ਕਰਦੇ ਰਹੋ। ਔਰ ਇਸੇ ਤਰ੍ਹਾਂ ਆਰਿਫ ਮਜੀਦ ਜੀ ਵੀ ਔਰ ਇਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਇਸੇ ਤਰ੍ਹਾਂ ਸਿੱਖ ਬ੍ਰਦਰਸ ਪਾਕਿਸਤਾਨ ਇਜ਼ ਵਿਦ ਯੂ ਆਲਵੇਜ਼, ਥੈਂਕ ਯੂ ਸੋ ਮਚ। ਔਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੋਲ ਜੀ ਵੀ ਕਹਿੰਦੇ ਡਾਕਟਰ ਸਾਹਿਬ ਵਾਟ ਇਜ਼ ਦਾ UK Sikh Federation trying to achieve by requesting an inquiry into the UK's role in the 1984 Darbar Sahib attack? I don't think it is the right time, but it achieves nothing. और फिर इसी तरह कहते हैं कि वेयर वाज द UK Sikh Federation when the country and its prime minister who were involved in the Darbar Sahib attack were in the UK. They didn't organize any protests. ਰਵਿੰਦਰ ਸਿੰਘ ਜੌਲ ਜੀ ਮੇਰਾ ਖਿਆਲ ਹੈ ਤੁਸੀਂ ਬਹੁਤੇ ਅਵੇਅਰ ਨਹੀਂ ਹੋ। ਸਿੱਖ ਫੈਡਰੇਸ਼ਨ ਤਾਂ ਹੁਣੀ ਬਣੀ ਹੈ ਲੇਕਿਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਸ ਨੂੰ ਬਾਅਦ ਦੇ ਵਿੱਚ ਬੈਨ ਕੀਤਾ ਗਿਆ ਸੀ, ਇਹ ਪ੍ਰੋਮੀਨੈਂਟ ਆਰਗੇਨਾਈਜੇਸ਼ਨ UK 'ਚ ਹੀ ਬਣੀ। ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਟਰਗਲ ਦੇ ਵਿੱਚ ਵੀ ਔਰ ਹੋਰ ਹਰ ਪੱਖ ਤੋਂ ਹੀ। ਤੁਸੀਂ ਥੋੜ੍ਹਾ ਜਿਹਾ ਜੇ ਗੂਗਲ 'ਤੇ ਜਾ ਕੇ ਸਰਚ ਕਰੋਗੇ ਕਿ ਭਾਈ ਇੰਡੀਅਨ ਗੌਰਮੈਂਟ ਲਈ ਉਹ ਇੰਨੀ ਵੱਡੀ ਸਿਰਦਰਦੀ ਸੀ ਕਿ ਉਹਨਾਂ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਦਹਿਸ਼ਤਗਰਦ ਬਣਾ ਕੇ ਜਿਹੜਾ ਉਹ ਪਾਬੰਦੀ ਲਵਾਈ ਔਰ ਉਸ ਤੋਂ ਬਾਅਦ ਇਹਨਾਂ ਨੇ ਸਿੱਖ ਫੈਡਰੇਸ਼ਨ ਬਣਾਈ। ਇਸ ਵੇਲੇ ਵੀ ਜਿਹੜਾ ਸਿੱਖ ਫੈਡਰੇਸ਼ਨ ਦੇ ਲੌਬਿੰਗ ਦਾ ਢੰਗ ਸਿੱਖ ਏਜੰਡਾ 10 ਪੁਆਇੰਟ ਬਣਾ ਕੇ ਉਹਨਾਂ ਨੇ ਪੋਲੀਟੀਕਲੀ ਆਪਣੇ ਜਿਹੜਾ ਕਾਉਂਸ ਨੂੰ ਅੱਗੇ ਵਧਾਇਆ। ਸੋ ਇਹ ਕਿਉਂਕਿ ਲੇਬਰ ਪਾਰਟੀ ਦਾ ਪ੍ਰੋਮਿਸ ਸੀ ਪਿਛਲੀ ਚੋਣ ਤੋਂ ਪਹਿਲਾਂ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਰਵਾਉਣੀ ਹੈ। ਇਨਵੈਸਟੀਗੇਸ਼ਨ ਇੰਪੋਰਟੈਂਟ ਹੈ, ਇਹਦੇ ਨਾਲ ਕੁਝ ਚੀਜ਼ਾਂ ਕਰੰਟ ਨੇ। ਤੁਸੀਂ ਠੀਕ ਕਹਿ ਰਹੇ ਹੋ ਕਿ ਜੀ ਕਰੰਟ ਸਾਡੀ ਆਪਣੀ ਲੌਬੀ ਖਾਲਿਸਤਾਨ ਲਈ ਉਹ ਕੰਮ ਕਰਦੀ ਹੈ, ਖਾਲਿਸਤਾਨ ਦੇ ਪ੍ਰਤੀ ਫੈਡਰੇਸ਼ਨ ਸਮਰਪਿਤ ਹੈ। ਲੇਕਿਨ ਅਸੀਂ ਇਹ ਕਹਿ ਕੇ ਕਿ ਜੀ ਬਸ ਹੁਣ ਇਹੀ ਗੱਲ ਕਰੀਏ, ਬਾਕੀ ਇਹ ਇੰਪੋਰਟੈਂਟ ਹੈ ਕਿਉਂਕਿ ਉਹਦੇ ਥੱਲੇ ਬਹੁਤ ਕੁਝ ਹੋਰ ਸਾਹਮਣੇ ਆਏਗਾ ਔਰ ਕੁਝ ਚੀਜ਼ਾਂ ਬਰਾਬਰ ਨਾਲ ਚੱਲਦੀਆਂ ਹੁੰਦੀਆਂ ਨੇ। ਹਰ ਚੀਜ਼ ਨੂੰ ਜਿਹੜਾ ਅਸੀਂ ਨੈਗੇਟ ਕਰਕੇ ਕੁਝ ਹਾਸਲ ਨਹੀਂ ਕਰ ਪਾਵਾਂਗੇ। और इसी तरह आरिफ मजीद जी कहते हैं डॉक्टर साहब यू आर डूइंग गुड जॉब अलॉन्ग विद सिस्टर, थैंक यू सो मच। जून 84 ਜ਼ਖਮ ਰਿਸ਼ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਪ੍ਰੀਤ ਸਿੰਘ ਕਹਿੰਦੇ ਨੇ ਕਿ ਮੈਂ ਪੰਜਾਬ ਤੋਂ ਤੁਹਾਡਾ ਪ੍ਰੋਗਰਾਮ 2 ਸਾਲ ਤੋਂ ਰੋਜ਼ ਦੇਖਦਾ ਔਰ ਮੈਂ ਪਿੰਡ ਵਿੱਚ ਜੇ ਕਿਸੇ ਨਾਲ ਖਾਲਸਾ ਤੇ ਤੁਹਾਡੇ ਬਾਰੇ ਗੱਲ ਕਰਦਾ ਤਾਂ ਹਰ ਬੰਦਾ ਮੈਨੂੰ ਮੂਰਖ ਤੇ ਸਦਾਈ ਆਖਦਾ। ਖਾਲਸਾ ਜ਼ਿੰਦਾਬਾਦ। ਗੁਰਪ੍ਰੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਹੋਮਲੈਂਡ ਗੁਰੂਆਂ ਦੀ ਧਰਤੀ 'ਤੇ ਵੀ ਬੇਸ਼ੱਕ ਉੱਥੇ ਪਾਬੰਦੀ ਹੈ 2020 ਤੋਂ, ਲੇਕਿਨ ਤੁਸੀਂ ਕੋਈ ਨਾ ਕੋਈ ਜੁਗਾੜ ਲਾ ਕੇ ਪ੍ਰੋਗਰਾਮ ਨੂੰ ਦੇਖਦੇ ਹੋ। ਨਾਈਸ। ਦੇਖੋ ਇਹ ਇੱਕ ਹਮੇਸ਼ਾ ਰਹੇਗਾ। ਜਿਵੇਂ ਕਿਸੇ ਨੇ ਇਹ ਕਿਹਾ ਕਿ ਵੀ ਜਿਹੜਾ ਤੋਤਾ ਪਿੰਜਰੇ 'ਚ ਬੰਦ ਹੈ ਚੂਰੀ ਖਾ ਰਿਹਾ ਹੈ, ਉਹਨੂੰ ਹਮੇਸ਼ਾ ਇਹ ਲੱਗਦਾ ਵੀ ਜਿਹੜਾ ਤੋਤਾ ਅਸਮਾਨਾਂ 'ਚ ਉਡਾਰੀਆਂ ਮਾਰਨ ਵਾਲਾ ਵੀ ਇਹਦੇ 'ਚ ਕੋਈ ਨੁਕਸ ਹੈ, ਹਾਂਜੀ ਵੀ ਉਹਨੂੰ ਉੱਡਣ ਦੀ ਕੀ ਲੋੜ ਹੈ, ਇੱਥੇ ਬੈਠੇ ਬਿਠਾਏ ਸਭ ਕੁਝ ਹੀ ਮਿਲਦਾ। ਸੋ ਇਹ ਹਮੇਸ਼ਾ ਹੀ ਰਹੇਗਾ। ਜਿਹੜੀ ਕਲਾਸ ਜਿਹੜੀ ਹੈ ਉਹਨਾਂ ਨੂੰ ਕਈਆਂ ਨੂੰ ਅਹਿਸਾਸ ਨਹੀਂ ਹੈ, ਕਈਆਂ ਨੇ ਗੁਲਾਮੀ ਕਬੂਲੀ ਹੋਈ ਹੈ ਔਰ ਇਹ ਗੁਲਾਮੀ ਦੇ ਸੰਗਲ ਕੱਟਣ ਵਾਲੇ ਔਰ ਇਸ ਭਾਵਨਾ ਦੇ ਨਾਲ ਜੁੜੇ ਹੋਏ ਉਹਨਾਂ ਦੇ ਵੱਗ ਨਹੀਂ ਹੁੰਦੇ, ਇੱਜੜ ਨਹੀਂ ਹੁੰਦੇ, ਉਹ ਵਿਰਲੇ ਟਾਵੇਂ ਹੁੰਦੇ ਨੇ ਔਰ ਤੁਹਾਡੇ ਇਸ ਜਜ਼ਬੇ ਨੂੰ ਸੈਲਿਊਟ ਹੈ। और इसी तरह मनजीत सिंह मिठारो जी कहते खालसा जिंदाबाद, डेफिनेटली फ्यूचर इज़ फॉर 6 TV 94 लिखा ना ने मेरे ख्याल मिस्टेक नाल लिखा ना और 84 जिंदाबाद कहते ने। और फिर इसी तरह हाँ जी अंदरजीत सिंह संधू जी भी, अमन सिंह खालसा जी भी, सिंह गरचा जी भी। बिलहाल अहमद जी हेलो डॉक्टर साहब, सिस्टर नीलम कौर जी टुडे इज़ फ्राइडे सो जुम्मा मुबारक। और टुडे लाहौर का मौसम क्लाउडी है, किसी
ਵਕਤ ਵੀ ਰੇਨ ਆ ਸਕਦੀ ਹੈ। ਤੁਹਾਨੂੰ ਵੀ ਜੁਮਾ ਮੁਬਾਰਕ ਹੋਵੇ ਤੁਹਾਡੇ ਜੀ। ਤੇ ਮੀਆਂ ਨੇ ਫਿਰ ਰੌਣਕਾਂ ਲਾਈਆਂ ਰੌਣਕਾਂ ਹੋਈਆਂ ਲਾਈਆਂ ਬਲਾਲ ਹੋਈਆਂ, ਸਾਹਿਬ। ਹਾਂਜੀ। ਮਾਲਪੂੜੇ ਵੀ ਚੱਲ ਰਹੇ ਹੋਣੇ ਨੇ, ਖੀਰ ਪੂੜੇ, ਮਾਲਪੂੜੇ। ਔਰ ਸਿੰਘ ਗੱਚਾ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿਮਰਾ ਜੀ ਵੀ ਹਮੇਸ਼ਾ ਤਰ੍ਹਾਂ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜਿੰਦਾਬਾਦ ਕਹਿੰਦੇ ਨੇ। ਔਰ ਬਿਲਾਲ ਜੀ ਕਹਿੰਦੇ ਨੇ ਕਿ डॉक्टर साहब आपको बेहतर पता होगा कि हिंदू माइंडसेट का बगल में छुरी मुंह में राम राम। और डॉक्टर साहब क्या चाइना बंद करेंगे? और चाइना पूरी दुनिया को मार करके बैठा हुआ है कि इंडिया का क्या सामने है, इंडिया उसके सामने क्या है? हाँ जी, हाँ जी। वो तो चाइना तो इंडिया ਨੂੰ ਕੰਪੀਟੀਟਰ ਹੀ ਨਹੀਂ ਸਮਝਦਾ। ਉਹਨਾਂ ਨੂੰ ਤਾਂ ਉਹ ਉਹਨਾਂ ਕੀ ਉਹਨਾਂ ਦੀ ਹੋਂਦ ਨੂੰ ਉਹ ਕਬੂਲਣਾ ਚਾਹੁੰਦੇ ਨੇ ਕਿ ਵੀ ਵੈਸਟਰਨ ਪਾਵਰਸ ਦੇ ਹੱਥਾਂ 'ਚ ਇਹ ਇੱਕ ਟੂਲ ਵਾਂਗ ਨਾ ਵਰਤੇ ਜਾਣ। ਇਸ ਤੋਂ ਬਿਯੋਂਡ ਇੰਡੀਆ ਦੀ ਕੋਈ ਅਹਿਮੀਅਤ ਨਹੀਂ ਹੈ ਚੀਨ ਦੀਆਂ ਨਜ਼ਰਾਂ 'ਚ। ਜਸਬੀਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ ਕਹਿੰਦੇ ਨੇ, ਇੱਕ ਮਿੰਟ, ਹਾਂਜੀ ਬਲਵੀਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮਨਸੂਰ ਹੈਦਰ ਜੀ ਵੀ, ਇਹ ਵੀ ਪਾਕਿਸਤਾਨ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਕਹਿੰਦੇ ਵਨ ਦ ਵਾਰ, पाकिस्तान वन द वार। और फिर इस तरह बलाल जी कहते हैं कि डॉक्टर साहब अगर 1000 साल गुलामी करने के बाद हिंदू को पावर मिली है, पर ये लोग जैनी गुलाम थे और रहेंगे। RSS प्ले विद फायर। हाँ बिल्कुल, इन्हों की जहनीत गुलाम है और ये गुलामा वांग ही बिहेव कर रहे हैं। और इसी तरह बलिहार सिंह कंग जी भी, मोहम्मद याकूब जी भी, फिर बलाल जी कहते हैं कि मैंने दुनिया के 90% यहूदी मारे और मैंने क्यों लिखा है 10% छोड़ दिए, दुनिया खुद फैसला करे कि मैंने 10% यहूदी को छोड़ा। हिटलर ਨੂੰ ਕੋਟ ਕੀਤਾ। अच्छा हिटलर ਨੂੰ ਕੋਟ हिटलर ने किया। ओके सॉरी, ਇਹਨਾਂ ਨੇ ਦੱਸਿਆ ਨਾ ਹੈਗਾ, ਮੈਂ ਕਿਹਾ ਕੀ ਹੋ ਗਿਆ। ਨੂਪਾ ਜੀ ਕਹਿੰਦੇ ਵਾਚ ਡਾਕੂਮੈਂਟਰੀ ਨੇਮਡ ਕੋਲਡ ਵਾਰ ਸੋਲਜਰ ਆਫ ਗॉड टू अंडरस्टैंड सोवियत अफगान वॉर जी। और हाँ जी, फिर मोहम्मद याकूब जी कहते गज़ा में नस्ल कुशी जारी है और 200 बिलियन मुस्लिम बगैरत बनकर तमाशा देख रहे हैं। बहुत दुखदाई है जो गज़ा ਦੇ ਵਿੱਚ ਚੱਲ ਰਿਹਾ ਹੈ। ਬਰਾਬਰ ਉਹਨਾਂ ਦੇ ਇੱਕ ਡਾਕਟਰ ਨੇ ਕਿਹਾ ਕਿ ਇੱਥੇ ਨਸਲਕੁਸ਼ੀ ਹੋ ਨਹੀਂ ਰਹੀ, ਅਸੀਂ ਨਸਲਕੁਸ਼ੀ ਨੂੰ ਹੰਢਾ ਰਹੇ ਹਾਂ। ਐਵਰੀ ਡੇ ਜਿਹੜੇ ਵਿਚਾਰੇ ਏਡ ਲਈ ਖਲੋਤੇ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਸਨਾਈਪਰ ਫਾਇਰ ਜਿਹੜੇ ਨੇ ਉਹ ਮਾਰ ਰਹੇ ਨੇ। और इसी तरह बेसत अली भी और मोहम्मद याकूब जी की कहते हैं कि हाँ जी, मुझे उम्मीद है कि खालिस्तान के लीडर पाकिस्तान के लीडर की माफिक अंग्रेज़ के एजेंट नहीं होंगे और लीडर यानी कि सियासतदान। अफसोस के पता नहीं कि लिखा, अफसोस की बात है कि हमारी मेजॉरिटी मकबर कल्चर अपना चुकी है और जानी पंजाबी मुस्लिम भी और पंजाबी सिख भी प्लीज़ भी कहते प्रैक्टिकल मुस्लिम एंड सिख। और इस तरह शाबले जी भी सब का बहुत बहुत शुक्रिया। इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपना राय ते सुझाव सानूं भेजना ना भुलना। साडे इस पते ते SOS@TV84.TV ते असीं अपना प्रोग्राम लैके फिर दोबारा तुहाडे सामने होवांगे। तद तक लिए मैनूं ते अपना सुना गया तो देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।